ਜੀ ਜੀ ਦੀਆਂ ਬਿਲਕੁਲ ਡੀਜ਼ਲ ਦੀਆਂ ਪ੍ਰਾਈਸਿਸ ਇੰਨੀਆਂ ਜ਼ਿਆਦਾ ਚੜ ਰਹੀਆਂ ਆ, ਉਹਦੇ ਨਾਲ ਲੇ ਆਫ ਟਰੱਕਿੰਗ ਇੰਡਸਟਰੀ 'ਚ ਹੋਣੀ ਸ਼ੁਰੂ ਹੋ ਗਈ ਆ। ਕਾਰਨ ਇਹ ਹੈ ਵੀ ਕਹਿੰਦੇ ਵੀ ਗੈਸ ਦੀ ਪ੍ਰਾਈਸ $5.57 ਡੀਜ਼ਲ ਦੀ ਐਵਰੇਜ ਹੋ ਗਈ ਆ। ਇੱਕ ਟਰੱਕਿੰਗ ਕੰਪਨੀ ਨੇ ਦੱਸਿਆ, ਕਹਿੰਦਾ ਵੀ ਮੇਰਾ ਜਿਹੜਾ ਲਾਸਟ ਈਅਰ ਡੀਜ਼ਲ ਤੇ $10,000 ਖਰਚਾ ਆਉਂਦਾ ਸੀ, ਹੁਣ ਉਹ 18,000 ਤੇ ਹੋ ਗਿਆ। ਸੋ ਹੁਣ ਸਾਡੇ ਕੋਲ ਮਾਰਜਨ ਨਹੀਂ ਹੈਗਾ, ਤਾਂ ਫਿਰ ਕਿੱਦਾਂ ਆਪਾਂ ਅੱਗੇ ਚੱਲ ਸਕਦੇ ਹੈਗੇ। ਜੀ ਬਿਲਕੁਲ, ਜਿਹੜਾ ਮਾਰਜਨ ਹੈਗਾ ਨਾ ਇਸ ਵੇਲੇ ਇਹਦੀ ਹੀ ਸਾਰਿਆਂ ਨਾਲੋਂ ਵੱਡੀ ਜਿਹੜੀ ਆ ਉਹ ਪ੍ਰੋਬਲਮ ਨਹੀਂ, ਕਿਉਂਕਿ ਡੀਜ਼ਲ ਦੀ ਜਿਹੜੀ ਪ੍ਰਾਈਸ ਹੈ ਨਾ ਉਹਨੇ ਬਹੁਤ ਜ਼ਿਆਦਾ ਜਿਹੜਾ ਤੰਗ ਕੀਤਾ ਹੈਗਾ। ਜਿਹੜੀਆਂ ਪ੍ਰਾਈਸਿਸ ਹੈਗੀਆਂ, ਲੋਡ ਪ੍ਰਾਈਸਿਸ ਹੈਗੀਆਂ, ਉਹ ਡੈਫੀਨੇਟਲੀ ਮੈਂ ਕਾਫੀ ਟਰੱਕਰਸ ਨਾਲ ਕੱਲ ਵੀ ਗੱਲ ਕੀਤੀ ਹੈਗੀ ਆ। ਉਹ ਕਹਿੰਦੇ ਭਾਜੀ ਵੀ ਜੇ ਅਜੇ ਵੀ ਲਾਸਟ ਈਅਰ ਵਾਲੀਆਂ ਡੀਜ਼ਲ ਪ੍ਰਾਈਸਿਸ ਹੋਣ ਨਾ ਤੇ ਫਿਰ ਵੀ ਠੀਕ ਆ, ਕੋਈ ਮਤਲਬ ਕਿ ਏਡਾ ਵੱਡਾ ਨਹੀਂ ਉੱਪਰ ਥੱਲੇ ਹੁੰਦਾ ਰਹਿੰਦਾ। ਪਰ ਜਿਹੜੀਆਂ ਡੀਜ਼ਲ ਪ੍ਰਾਈਸਿਸ ਹੈਗੀਆਂ ਉਹਨਾਂ ਨੇ ਬਿਲਕੁਲ ਟੋਟਲੀ ਜਿਹੜਾ ਆ ਉਹ ਕੰਮ ਖਰਾਬ ਕਰ ਦਿੱਤਾ ਹੈਗਾ, ਕਿਉਂਕਿ ਮਤਲਬ ਇੱਕ ਟ੍ਰਿਪ ਪਿੱਛੇ ਤੁਹਾਡਾ $2,000 ਦਾ ਐਕਸਟਰਾ ਡੀਜ਼ਲ ਲੱਗ ਰਿਹਾ ਹੈਗਾ। ਸੋ ਐਕਸਟਰਾ ਡੀਜ਼ਲ ਜੇ 2,000 ਦਾ ਲੱਗ ਰਿਹਾ ਤੇ ਬਾਕੀ ਖਰਚੇ ਦੇ ਉੱਦਾਂ ਹੀ ਖੜੇ ਆ ਨਾ। ਸੋ ਉਹ ਜਿਹੜਾ ਟਾਈਮ ਜਿਹੜਾ ਲੱਗ ਰਿਹਾ ਹੈਗਾ ਉਹ ਫਿਰ ਅਗੇਨ ਕਈ ਜਿਹੜੀਆਂ ਕੰਪਨੀਜ਼, ਜਿਹੜੀਆਂ ਲੈਵਲ ਕੰਪਨੀਜ਼ ਹੈਗੀਆਂ, ਕਈ ਕੰਪਨੀਜ਼ ਹੈਗੀਆਂ ਜਿਨ੍ਹਾਂ ਨੂੰ ਫਿਊਲ ਜਿਹੜਾ ਆਪਣਾ ਸਰਚਾਰਜ ਹੈਗਾ ਉਹ ਫੁਲੀ ਪਾਸ ਥਰੂ ਹੁੰਦਾ ਆ, ਉਹਨਾਂ ਨੂੰ ਮਿਲਦਾ ਆ। ਸੋ ਉਹਨਾਂ ਦੇ ਲਈ ਪ੍ਰੋਬਲਮ ਥੋੜ੍ਹੀ ਘੱਟ ਆ। ਜਿਨ੍ਹਾਂ ਨੂੰ ਫਿਊਲ ਸਰਚਾਰਜ ਜਿਹੜਾ ਉਹ ਨਹੀਂ ਮਿਲਦਾ ਹੈਗਾ, ਉਹਨੂੰ ਨਹੀਂ ਪਾਸ ਥਰੂ ਹੁੰਦਾ ਹੈਗਾ, ਉਹ ਉਹਨਾਂ ਦੇ ਲਈ ਪ੍ਰੋਬਲਮ ਹੈਗੀ ਆ। ਹੁਣ ਇਸ ਵੇਲੇ ਜਿਹੜੀਆਂ ਮੇਨ ਸਟਰੀਮ ਜਿਹੜੀ ਨਿਊਜ਼ ਹੈਗੀ ਆ ਉਹ ਇਹ ਹੈਗੀ ਆ ਕਿ ਜਿਹੜਾ ਇਹਦਾ ਸਾਰਿਆਂ ਨੂੰ ਜ਼ਿਆਦਾ ਵੱਡਾ ਅਸਰ ਜਿਹੜਾ ਆ ਉਹ ਜਿਹੜਾ ਆ ਓਨਰ ਆਪਰੇਟਰ ਤੇ ਪੈ ਰਿਹਾ ਹੈਗਾ। ਓਨਰ ਆਪਰੇਟਰ ਦਾ, ਕਿਉਂਕਿ ਉਹਦਾ ਜਿਹੜਾ ਬਾਟਮ ਲਾਈਨ ਹੈਗੀ ਆ ਉਹ ਟੋਟਲੀ ਆਲਮੋਸਟ ਜਿਹੜੀ ਆ ਉਹ ਖਤਮ ਹੁੰਦੀ ਜਾ ਰਹੀ ਆ। ਜਿਹੜੀ ਆ ਸਮਾਲ ਟਰੱਕਿੰਗ ਕੰਪਨੀਜ਼ ਹੈਗੀਆਂ ਜਾਂ 2 ਟਰੱਕ ਤੋਂ ਲੈ ਕੇ 5-7 ਟਰੱਕ ਵਾਲੀਆਂ ਕੰਪਨੀਜ਼ ਹੈਗੀਆਂ, ਉਹਨਾਂ ਦੇ ਲਈ ਇਸ਼ੂ ਹੈਗਾ ਆ ਕਿ ਜਿਹੜਾ ਇਹ ਪ੍ਰੋਬਲਮ ਹੈਗੀ ਆ ਇਹ ਮਤਲਬ ਕਿ ਵੱਧ ਰਹੀ ਹੈਗੀ ਹੈ ਦਿਨ ਪਰ ਦਿਨ। ਕਿਉਂਕਿ ਬੰਦਾ ਥੋੜ੍ਹੀ ਦੇਰ ਵਾਸਤੇ ਤਾਂ ਇਹ ਕਾਸਟ ਜਿਹੜੀ ਉਹ ਬੇਅਰ ਕਰ ਲੈਂਦਾ, ਪਰ ਲੌਂਗ ਟਰਮ ਵਾਸਤੇ ਉਹ ਕਾਸਟ ਬੇਅਰ ਕਰਨੀ ਜਿਹੜੀ ਆ ਉਹ ਔਖੀ ਹੁੰਦੀ ਜਾ ਰਹੀ ਹੈ। ਸੋ ਇਸ ਕਰਕੇ ਜਿਹੜੀਆਂ ਛੋਟੀਆਂ ਕੰਪਨੀਆਂ ਹੈਗੀਆਂ ਉਹਨਾਂ ਦੇ ਲਈ ਜਾਂ ਜਿਹੜੇ ਸਿੰਗਲ ਓਨਰ ਆਪਰੇਟਰ ਹੈਗੇ ਆ ਉਹਨਾਂ ਦੇ ਲਈ ਕੋਈ ਬਹੁਤ ਘੱਟ ਆਪਸ਼ਨਸ ਹੈਗੀਆਂ ਇਸ ਵੇਲੇ। ਈਦਰ ਉਹ ਕਿਸੇ ਨਾ ਕਿਸੇ ਕੰਪਨੀ ਦੇ ਨਾਲ ਨੈਗੋਸ਼ੀਏਟ ਕਰਕੇ ਆਪਣਾ ਜਿੱਥੇ ਉਹਨਾਂ ਨੂੰ ਫਿਊਲ ਪੈਕ ਥਰੂ ਹੋਵੇ ਉੱਥੇ ਜਾ ਸਕਦੇ ਆ। ਪਰ ਜਿਹੜੀ ਪ੍ਰੋਬਲਮ ਹੈਗੀ ਆ ਉਹ ਸਟਿਲ ਬਹੁਤ ਜਿਹੜੀ ਆ ਉਹ ਡਾਇਰ ਹੈਗੀ ਆ। ਮਤਲਬ ਏਦਾਂ ਦੀ ਪ੍ਰੋਬਲਮ, ਫਿਊਲ ਦੀ ਪ੍ਰੋਬਲਮ ਅੱਜ ਤੱਕ ਏਦਾਂ ਦੀ ਹੋਈ ਨਹੀਂ ਸੀ ਕਦੀ ਵੀ। ਇਹ ਫਸਟ ਟਾਈਮ ਹੈਗੀ ਆ ਜਿਹੜੀ ਕਿ ਇਹ ਪ੍ਰੋਬਲਮ ਆਈ ਹੈਗੀ ਆ, ਔਰ ਹੋਈ ਹੋਏਗੀ, ਮਤਲਬ ਪੁਰਾਣੇ ਜ਼ਮਾਨਿਆਂ ਦੇ ਵਿੱਚ ਹੋਈ ਹੋਏਗੀ, ਪਰ ਇਹ ਹੈ ਵੀ ਅਜੇ ਆਪਣੇ ਦੇਖਣ ਦੇ ਵਿੱਚ ਏਦਾਂ ਦੀ ਇਸ਼ੂ ਨਹੀਂ ਸੀ ਖੜਾ ਹੋਇਆ ਜੀ। ਸੋ ਜਿੱਦਾਂ ਆਪਾਂ ਜਦੋਂ ਸ਼ੁਰੂਆਤ ਦੇ ਵਿੱਚ ਸੀਗਾ ਵੀ ਟਰੱਕਿੰਗ ਦੇ ਵਿੱਚ ਰਿਸੈਸ਼ਨ ਦਾ ਰੌਲਾ, ਵੀ ਫਰੇਟ ਰਿਸੈਸ਼ਨ ਇਹ ਵੋ, ਉਦੋਂ ਗੱਲ ਸੀਗੀ ਵੀ ਯਾਰ ਜਿਹੜਾ ਓਨਰ ਓਪਰੇਟਰ ਆ ਉਹਦੇ ਕੋਲ ਫਿਰ ਵੀ ਮਾਰਜਨ ਸੀ, ਆਪਣੀ ਤਨਖਾਹ ਜਿਹੜੀ ਉਸ ਨੂੰ ਵਿੱਚੋਂ ਕੱਢ ਕੇ ਵੀ ਚੱਲਦਾ ਰੱਖ ਸਕਦਾ ਸੀਗਾ। ਸੋ ਹੁਣ ਮਤਲਬ ਤੁਸੀਂ ਕਹਿ ਰਹੇ ਆ ਵੀ ਉਹ ਜਿਹੜੀ ਆਪਣੀ ਤਨਖਾਹ ਕੱਢਣ ਤੋਂ ਬਾਅਦ ਦੇ ਵਿੱਚ ਵੀ ਕੁਛ ਵੀ ਜਿਹੜਾ ਉਹਦੇ ਪੱਲੇ ਨਹੀਂ ਬਚ ਰਿਹਾ। ਇਸ ਵੇਲੇ ਤਾਂ ਰਾਜਕਰਨ ਜਿਹੜੀ ਜੇ ਤੁਸੀਂ ਨੰਬਰ ਰਨ ਕਰੋ ਨਾ ਇਸ ਵੇਲੇ ਤਾਂ ਜਿਹੜੀ ਓਨਰ ਆਪਰੇਟਰ ਹੈਗੇ ਆ ਨਾ, ਤੇ ਓਨਰ ਆਪਰੇਟਰ ਦੀ ਤਨਖਾਹ ਜਿਹੜੀ ਆ ਉਹ ਕੱਢਣੀ ਮੁਸ਼ਕਲ ਹੋਈ ਆ, ਕਿਉਂਕਿ ਜਿਹੜੇ ਖਰਚੇ ਹੈਗੇ ਆ ਉਹ ਜਿਹੜੇ ਐਕਸਪੈਂਸਿਵ ਹੋਏ ਆ। ਔਰ ਸਾਡੀ ਇੱਕ ਇਸ਼ੂ ਵੀ ਹੈਗਾ, ਜਦੋਂ ਅਸੀਂ ਕੈਲਕੂਲੇਸ਼ਨਾਂ ਕਰਦੇ ਹਾਂ, ਨੰਬਰਸ ਦੀ ਕੈਲਕੂਲੇਸ਼ਨ ਕਰਦੇ ਹਾਂ, ਤੇ ਓਨਰ ਆਪਰੇਟਰ ਦੇ ਵਿੱਚ ਬਹੁਤ ਵਾਰੀ ਇਹ ਹੋ ਜਾਂਦਾ ਵੀ ਆਪਣੀ ਤਨਖਾਹ ਪਾਉਣੀ ਭੁੱਲ ਜਾਂਦੇ ਆ। ਸੋ ਐਟ ਦਾ ਐਂਡ ਟੋਟਲ ਜਿਹੜਾ ਨੈਟ ਹੁੰਦਾ ਉਹਨੂੰ ਦੇਖਿਆ ਜਾਂਦਾ, ਪਰ ਉਹਦੇ ਵਿੱਚ ਆਪਣੀ ਤਨਖਾਹ ਨਹੀਂ ਪਾਈ ਜਾਂਦੀ। ਸੋ ਜਦੋਂ ਤਨਖਾਹ ਨਹੀਂ ਪਾਈ ਜਾਂਦੀ, ਬੇਸਿਕਲੀ ਤੁਸੀਂ ਆਪਣੇ ਨੈਟ ਪ੍ਰੋਫਿਟ ਤੇ ਤਨਖਾਹ ਨੂੰ ਮਿਕਸਅਪ ਜਦੋਂ ਕਰ ਲੈਂਦੇ ਆ ਨਾ, ਉਦੋਂ ਤੁਸੀਂ ਫਿਰ ਉਹ ਮਤਲਬ ਕਿ ਆਪਣੇ ਆਪ ਨੂੰ ਤਸੱਲੀ ਦੇਣ ਵਾਲੀ ਗੱਲ ਹੁੰਦੀ ਹੈ ਵੀ ਨਹੀਂ ਇੰਨੇ ਬਚ ਗਏ। ਪਰ ਜੇ ਤੁਸੀਂ ਉਹ 'ਚੋਂ ਆਪਣੀ ਤਨਖਾਹ ਕੱਢੋ ਤਾਂ ਤੁਸੀਂ ਨੈਗੇਟਿਵ ਜਾ ਰਹੇ ਹੋ। ਜੀ ਜੀ ਬਿਲਕੁਲ।